व्यूअर्स वेलकम बैक इन आवर प्रोग्राम। सो व्यूअर्स गलबात करन जा रहे हैं कि अमरीका दीयां प्रमुख सिख जथेबंदियां अमेरिकन गुरुद्वारा प्रबंधक कमेटी, ईस्ट कोस्ट सिख कोआर्डिनेशन कमेटी ਅਤੇ अमेरिकन सिख कॉकस कमेटी ਵੱਲੋਂ अमरीका ਦੇ एक्टिंग अटॉर्नी जनरल ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਸ ਵਿੱਚ ਜਸਟਿਸ ਡਿਪਾਰਟਮੈਂਟ ਦਾ ਧੰਨਵਾਦ ਕੀਤਾ ਗਿਆ ਹੈ ਕਿ ਉਸ ਨੇ ਸਿੱਖ ਅਮਰੀਕਨ ਜ਼ਿੰਦਗੀਆਂ ਬਚਾਉਣ ਲਈ ਭਰਪੂਰ ਕਾਰਵਾਈ ਕੀਤੀ ਹੈ। ਸੋ ਇਸ ਦਾ ਮਤਲਬ ਆਪਰੇਸ਼ਨ ਹਾਰਡ ਬੋਲ ਰਾਹੀਂ ਸਾਹਮਣੇ ਲਿਆਂਦੇ ਗਏ ਤੱਥ ਹਨ, ਪਰ ਇਸ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਹ ਦੇ ਅਧਿਕਾਰੀ ਵਿਕਾਸ ਜਾਧਵ ਨੂੰ ਐਕਸਟਰਾਡਾਈਟ ਕਰਕੇ ਭਾਰਤ ਤੋਂ ਅਮਰੀਕਾ ਲਿਆਂਦਾ ਜਾਵੇ ਤਾਂ ਕਿ ਭਾਰਤ ਦੀ ਜਵਾਬਦੇਹੀ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ऑपरेशन हार्ड बॉल राही जिहड़ा कि ज़ाहिर है अमरीका दी FBI जिहड़े सारे ही अल्टीमेटली जस्टिस डिपार्टमेंट नूं आंसरेबल ने उन्होंने इनिशिएट किया इंटरकॉन्टीनेंटल जिस दे विच नॉर्थ अमेरिका अमरीका कैनेडा दी RCMP इनवॉल्व हुई और ईवन यूरोप दे विच क्योंकि एक गिरफ्तारी जिहड़ी है वो स्पेन दे विच भी हुंदी है और इस तो इलावा उन्होंने बाम रोड के इंडियन एजेंसियां भी ये सारे जोड़ा वो हिस्सा बनाया और ये सारे दे चलते हैं आस्ट्रेलिया तक भी ये सारे का जोड़ा इंपैक्ट क्योंकि हौली 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 हुण ज्यों ज्यों होर जोड़े भगौड़े ने वो फड़े जा रहे हैं तो लग रहा भी इस ऑपरेशन में लगभग 2.5-3 साल लगे। इसकी बहुत वड्डी रीच है और इस तो बाद ही उन्होंने ਜਿਹੜੇ ਤਿੰਨਾਂ ਦੀ ਐਕਸਟ੍ਰਾਡੀਸ਼ਨ ਮੰਗਣ ਦੀ ਗੱਲ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਡਾਇਰੈਕਟਲੀ ਇੰਡਾਇਕਟ ਕੀਤਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ, ਜੱਗੂ ਭਗਵਾਨਪੁਰੀਆ ਜਿਹੜਾ ਅਗੇਨ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸੇਫ ਜੇਲ੍ਹ 'ਚ ਬੈਠਾ ਹੈ, ਜੱਗੂ ਭਗਵਾਨਪੁਰੀਆ ਆਸਾਮ, ਦੋਨੋਂ BJP ਰੂਲਡ ਸਟੇਟਸ, ਔਰ ਗੁਰਿੰਦਰਜੀਤ ਸਿੰਘ ਨਾਗਰਾ ਜਿਹੜਾ ਪੁਲਿਸ ਇੰਸਪੈਕਟਰ ਜਿਹਨੂੰ ਆਲਰੇਡੀ ਅਰੈਸਟ ਵੀ ਕਰ ਲਿਆ ਕਿਉਂਕਿ ਕੰਕਰੀਟ ਪ੍ਰੂਫਸ ਤੋਂ ਬਿਨਾਂ ਤਾਂ ਇੱਥੇ ਇਹ ਨਹੀਂ ਹੈ ਵੀ ਗੱਲ ਕੋਈ ਪੁਆਇੰਟਡ ਰੈਫਰੈਂਸ ਹੋਏ ਕਿਉਂਕਿ ਜਦੋਂ ਤੁਸੀਂ ਅਦਾਲਤ 'ਚ ਪ੍ਰੂਫ ਕਰਨਾ ਹੈ ਤਾਂ ਤੁਹਾਡੇ ਕੋਲ ਬੜੀ ਸੋਲਿਡ ਐਵੀਡੈਂਸ ਚਾਹੀਦੀ ਹੈ। ਸੋ ਇਸ ਸਾਰੇ ਦੇ ਚੱਲਦੇ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਇੱਥੇ ਜਿਹੜੇ ਫਰੋਤੀਆਂ ਵਾਲੇ ਇਹਨਾਂ ਤਿੰਨੋਂ ਗੈਂਗਸ ਦੇ ਤੀਸਰੀ ਜਿਹੜਾ ਉੱਥੇ ਸਰੀ ਵੇਸਟ ਟਰਾਂਸਪੋਰਟਰ ਜਿਹੜਾ ਡਰੱਗਸ ਦੀ ਨਾਰਕੋਟਿਕ ਔਰ ਇੰਡੀਅਨ ਸਿਸਟਮ ਦੇ ਨਾਲ ਜੁੜਿਆ ਹੋਇਆ ਬੰਦਾ। ਸੋ ਇਸ ਸਾਰੇ ਦੇ ਉੱਤੇ ਬਹੁਤ ਵੱਡੀ ਇਹ ਕਾਰਵਾਈ ਹੋਈ ਹੈ ਔਰ ਇਹਦੇ 'ਚ ਅਮਰੀਕਾ ਦੀਆਂ 3 ਪ੍ਰੋਮੀਨੈਂਟ ਸਿੱਖ ਆਰਗੇਨਾਈਜੇਸ਼ਨਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਾਹਿਰ ਹੈ ਅਮਰੀਕਨ ਸਿੱਖ ਕਾਕਸ ਕਮੇਟੀ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਉਹਨਾਂ ਨੇ ਇੱਕ ਲੈਟਰ ਸ਼ੂਟ ਕੀਤਾ ਮਿਸਟਰ ਟੌਡ ਬਲੈਂਚੇ, ਇਹ ਐਕਟਿੰਗ ਅਟਾਰਨੀ ਜਨਰਲ ਨੇ ਯੂਨਾਈਟਿਡ ਸਟੇਟਸ ਦੇ ਕਿਉਂਕਿ ਇਹ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਹੀ ਆਉਂਦਾ ਹੈ ਪਰ ਅਟਾਰਨੀ ਜਨਰਲ ਅਲਟੀਮੇਟਲੀ ਲਾ ਐਂਡ ਆਰਡਰ ਔਰ ਇਹ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ, ਫਿਰ ਇਹਨਾਂ ਦਾ ਅੱਗੇ ਸਟਰਕਚਰ ਹੈ ਜਿਵੇਂ ਨੈਸ਼ਨਲ ਸਿਕਿਉਰਿਟੀ ਏਜੰਸੀ ਜਿਵੇਂ ਤੁਲਸੀ ਗੈਬਰਟ ਉਹ 16-17 ਏਜੰਸੀਆਂ ਨੂੰ ਹੈਡ ਕਰਦੀ ਸੀ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਸਬਜੈਕਟ ਦਿੱਤਾ ਕਿ ਥੈਂਕਿੰਗ ਦਾ ਡਿਪਾਰਟਮੈਂਟ ਆਫ ਜਸਟਿਸ ਫॉर ਸੇਵਿੰਗ ਅਮਰੀਕਨ ਲਾਈਵਸ ਐਂਡ ਰਿਕੁਐਸਟਿੰਗ ਇੰਟਰ ਏਜੰਸੀ ਐਕਸ਼ਨ ਟੂ ਬ੍ਰਿੰਗ ਵਿਕਾਸ ਯਾਦਵ ਟੂ ਜਸਟਿਸ। ਹੁਣ ਵਿਕਾਸ ਯਾਦਵ ਸਾਡੇ ਵਿਊਅਰ ਤਾਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਨਿਖਿਲ ਗੁਪਤਾ ਨੇ ਜਿਹੜਾ ਕਬੂਲਨਾਮਾ ਕੀਤਾ ਕਿ ਭਾਈ ਉਹ ਕਿਵੇਂ ਜਿਹੜਾ ਵਿਕਾਸ ਯਾਦਵ ਜਿਹੜਾ IPS ਰੈਂਕ ਦਾ ਬੰਦਾ ਉਹਦੀ ਜਿਹੜਾ ਉਹ ਉਸ ਨੂੰ ਉਹਦਾ ਹੈਂਡਲਰ ਸੀ ਔਰ ਹਾਲਾਂ ਇੰਡੀਆ ਨੇ ਇਹ ਕਹਿ ਕੇ ਜਾਨ ਛੁਡਾ ਲੈਣ ਦੀ ਕੋਸ਼ਿਸ਼ ਕੀਤੀ ਕਿ ਜੀ ਉਹ ਰੋਗ ਐਲੀਮੈਂਟ ਸੀ, ਪਰ ਸਵਾਲ ਇਹ ਹੁੰਦਾ ਹੈ ਵੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਦਾ 1 ਲੱਖ ਦਾ ਸੌਦਾ ਹੁੰਦਾ ਹੈ, ਕਿੰਨੇ ਹਜ਼ਾਰ ਪੇਸ਼ਗੀ ਦਿੱਤੇ ਜਾਂਦੇ ਨੇ ਔਰ ਸਾਰਾ ਉਹ ਰੋਗ ਐਲੀਮੈਂਟ ਉਹਦਾ ਕੀ ਇੰਟਰਸਟ ਹੈ ਜਾਂ ਉਹਦਾ ਪੈਸਾ ਡਿਸਟਰੀਬਿਊਸ਼ਨ ਉਹ ਇੱਕ ਆਪਣੇ ਆਪ ਦੇ ਵਿੱਚ ਹੀ ਇਹ ਸਭ ਹੈ ਕਿ ਭਾਈ ਉਹੀ ਹੈ ਇਨਵੋਲਵ ਔਰ ਉਹ ਕਬੂਲਨਾਮੇ ਦਾ ਹਿੱਸਾ ਹੈ। ਸੋ ਇਹਦੇ 'ਚ ਵੀ ਇਹ ਹੈ ਕਿ ਵੀ ਅਲਟੀਮੇਟਲੀ ਜਿਵੇਂ ਅਸੀਂ ਜਿਹੜੀ ਹਾਰਡਬਾਲ ਤੋਂ ਬਾਅਦ ਜਿਹੜੀ ਸਾਡੀ ਟੇਕ ਹੈ ਕਿ ਅਮਿਤ ਸ਼ਾਹ ਅਤੇ ਅਜੀਤ ਡੋਵਾਲ ਇਹ ਦੋਵੇਂ ਹੀ ਹੈਂਡਲਰ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਵੀ ਅਤੇ ਉਹ ਜੱਗੂ ਭਗਵਾਨਪੁਰੀਆ ਹੋਏ ਜਾਂ ਉਹ ਕੈਨੇਡਾ ਦਾ ਡਰੱਗ ਕਾਰਟੈਲ ਹੋਏ ਕਿ ਵੀ ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ ਜਾਏ ਉਹਨਾਂ ਦੀ। ਔਰ ਮੈਨੂੰ ਇਹ ਲੱਗਦਾ ਵੀ ਇਹ ਸਲੋਲੀ ਅਮਰੀਕਨ ਕਿਉਂਕਿ ਅਜੇ ਤੱਕ US ਇੰਡੀਆ ਟ੍ਰੇਡ ਡੀਲ ਵੀ ਨਹੀਂ ਹੋ ਪਾ ਰਹੀ, ਸੋ ਸਲੋਲੀ ਦੇ ਆਰ ਮੂਵਿੰਗ ਫਾਰਵਰਡ। ਪਰ ਅਸੀਂ ਡਾਇਰੈਕਟਲੀ ਉਸ ਦੇ ਉੱਤੇ ਪਰ ਕਿਉਂਕਿ ਵਿਕਾਸ ਯਾਦਵ ਦਾ ਤਾਂ ਆਲਰੇਡੀ ਕੋਰਟ ਦੇ ਵਿੱਚ ਜਾਂ ਦੂਜੇ ਔਰ ਨਿਖਿਲ ਗੁਪਤੇ ਦੇ ਕਬੂਲਨਾਮੇ 'ਚ ਨਾ ਆ ਗਿਆ, ਇਸ ਲਈ ਇਹਨਾਂ ਨੇ ਫੋਕਸ ਉਹਦੇ 'ਤੇ ਕੀਤਾ ਕਿ ਭਾਈ ਰਿਕੁਐਸਟਿੰਗ ਇੰਟਰ ਏਜੰਸੀ ਐਕਸ਼ਨ ਟੂ ਬ੍ਰਿੰਗ
ਵਿਕਾਸ ਯਾਦਵ ਟੂ ਜਸਟਿਸ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਸਿੱਖ ਅਮਰੀਕਨ ਆਰਗੇਨਾਈਜੇਸ਼ਨਸ ਔਰ ਗੁਰਦੁਆਰਿਆਂ ਦੇ ਬਿਹਾਫ ਦੇ ਉੱਤੇ ਤੁਹਾਨੂੰ ਲਿਖ ਰਹੇ ਤਿੰਨ ਜਿਹੜੇ ਨੇ ਵੀ ਰਾਈਟ ਵਿਦ 3 ਮੈਸੇजेस। ਥੈਂਕ ਯੂ, ਲਾ ਐਨਫੋਰਸਮੈਂਟ ਸੇਵਡ ਲਾਈਵਸ ਐਂਡ ਮੋਰ ਨੀਡਸ ਟੂ ਬੀ ਡਨ। ਪਹਿਲਾਂ ਤਾਂ ਸ਼ੁਕਰੀਆ, ਤੁਸੀਂ ਇਹ ਸਾਰੀਆਂ ਕ੍ਰਿਮੀਨਲ ਗੈਂਗਸ ਨੂੰ ਐਕਸਪੋਜ਼ ਕੀਤਾ ਹੈ, ਅਮਰੀਕਨ ਲਾਈਵਸ ਨੂੰ ਸੇਵ ਕੀਤਾ ਹੈ। ਜੀ। ਔਰ ਯੂਰ ਡਿਪਾਰਟਮੈਂਟ ਹੈਜ਼ ਬਿਗਨ ਐਕਸਪੋਜ਼ਿੰਗ ਵਟ ਵੀ ਕਾਲ ਇੰਡੀਆਜ਼ ਇਨਵਿਜ਼ੀਬਲ ਇਨਵੇਡਰਸ। ਯੂਜਲੀ ਜਦੋਂ ਹਮਲਾ ਹੁੰਦਾ ਹੈ ਫੌਜ ਨਜ਼ਰ ਆ ਰਹੀ ਹੁੰਦੀ ਹੈ ਕਿ ਵੀ ਇਹ ਉਹ ਇਨਵੇਡਰ ਨੇ ਜਿਹੜੇ ਨਜ਼ਰ ਨਹੀਂ ਆਉਂਦੇ। foreign operatives, criminal proxies, intermediaries who allegedly work across borders and in the shadows to threaten Americans on American soil. Your team's actions have disrupted these networks and protected our communities। ਕਿ ਇਹਦੇ ਨਾਲ ਤੁਸੀਂ ਇਹਨਾਂ ਸਾਰਿਆਂ ਨੂੰ ਭੰਨ ਦਿੱਤਾ ਹੈ ਸਾਰਿਆਂ ਨੂੰ। The next decisive step is to bring Vikas Yadav, the Indian government official charged with directing a murder for hire plot in New York, and all others indicted before an American court। ਵੀ ਇਹਦੇ ਤੇ ਕੰਮ ਕਰੋ, ਪਹਿਲਾਂ ਉਹਨਾਂ ਨੂੰ ਲਿਆਓ ਇੱਥੇ। ਫਿਰ ਉਹਨਾਂ ਨੇ ਕਿਹਾ ਥੈਂਕ ਯੂ, ਅਸੀਂ ਵੀ ਥੈਂਕ ਯੂ ਐਂਡ ਡੈਡੀਕੇਟਡ ਪ੍ਰੋਸੀਕਿਊਟਰਸ, ਇਨਵੈਸਟੀਗੇਟਰਸ, law enforcement officers confronting foreign directed violence inside the United States। ਤੁਸੀਂ ਬਹੁਤ ਮਿਹਨਤ ਕਰ ਰਹੇ ਹੋ। Under first US Attorney Bill Essel's leadership, the charges announced on July 7, 2026 exposed an alleged transnational network accused of political violence, extortion, narcotics trafficking, and other serious crimes affecting communities across the United States and Canada। ਫਿਰ ਉਹਨਾਂ ਨੇ ਸਾਊਦਰਨ ਡਿਸਟ੍ਰਿਕਟ ਨਿਊਯਾਰਕ ਦੇ ਅਟਾਰਨੀ ਜੇ ਕਲੈਟਨ ਦਾ ਸ਼ੁਕਰੀਆ ਕੀਤਾ for securing Nikhil Gupta's guilty plea in the murder for hire conspiracy targeting a Sikh American activist। ਕਿ ਭਾਈ ਉਸ ਦਾ ਕਬੂਲਨਾਮਾ ਜਿਹੜਾ ਲਿਆਂਦਾ ਹੈ ਜੀ। ਔਰ ਇਹ ਜਿਹੜਾ ਹੈ ਹੋਮਲੈਂਡ ਦੇ ਵਿੱਚ finding the threats, stopping the killers and enforcing American law regardless of who stands behind them। ਕਿ ਵੀ ਇਹ ਫਿਰ ਉਹਨਾਂ ਨੇ ਕਿਹਾ ਕਿ law enforcement saved lives, your department's work was not abstract, it saved lives। ਕਿ ਵੀ ਇਸ ਨੇ ਜ਼ਿੰਦਗੀਆਂ ਬਚਾਈਆਂ ਨੇ। ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਇਹ ਕਿਹਾ ਕਿ 37 ਜਿਹੜੇ ਫੜੇ ਨੇ ਡਿਫੈਂਡੈਂਟ ਨੇ ਜਿਹੜੇ ਆਪਰੇਸ਼ਨ ਹਾਰਡਬਾਲ 'ਚ, followed by 24 arrests। The allegations include a RICO conspiracy, RICO, involving Lawrence Bishnoi and Goldie Brad, transnational extortion and narcotics activity and acts connected to the killing of Sikh Canadian leader Hardeep Singh Nijjar at a place of worship। ਉਹੀ ਹਵਾਲੇ। ਫਿਰ ਉਹਨਾਂ ਨੇ ਨਿਊਯਾਰਕ ਫੈਡਰਲ ਅਥਾਰਟੀਜ਼ ਦੀ ਗੱਲ ਕੀਤੀ ਹੈ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਸਾਰੇ ਕੇਸ ਨੇ ਰਿਵੀਲ ਕਰਦੇ ਨੇ ਡੇਂਜਰ posed by India's invisible invaders, intelligence linked actors, criminal intermediaries and proxies who allegedly operate outside public view to intimidate or kill people in North America। This phrase describes the accused actors and their conduct, not a people, nationality or Indian American community। ਕਿ ਭਾਈ ਕੌਣ ਹੈ ਇਸ ਸਾਰੇ ਦੇ ਬਿਹਾਈਂਡ। ਫਿਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਕੈਲੀਫੋਰਨੀਆ ਨੈਟਵਰਕ ਕ੍ਰਿਮੀਨਲਸ ਦਾ ਨੂੰ ਡਿਸਰਪਟ ਕੀਤਾ ਹੈ, ਉਸ ਨਾਲ ਤੁਸੀਂ ਬਹੁਤ ਵੱਡੀ ਜਿਹੜੀ ਹੈ ਉਹ ਸਰਵਿਸ ਕੀਤੀ ਹੈ। ਅਮਰੀਕਾ ਕੈਨ ਨਾਟ ਪਰਮਿਟ ਫੋਰਨ ਕਿਲਰਸ or officials accused of directing them to hunt Americans on American soil and then retreat behind borders, proxies or government positions। ਕਿ ਵੀ ਇਹ ਅਮਰੀਕਾ ਇਸ ਨੂੰ ਅਲਾਉ ਨਹੀਂ ਕਰ ਸਕਦਾ। ਪਰ ਨਾਲ ਹੀ ਫਿਰ ਉਹਨਾਂ ਨੇ ਕਿਹਾ ਕਿ more needs to be done, ਅਜੇ ਹੋਰ ਕਰਨ ਦੀ ਲੋੜ ਹੈ। The central unfinished business is bringing Vikas Yadav to justice। ਕਿ ਜਿਹੜਾ ਕੰਮ ਅਜੇ ਪੈਂਡਿੰਗ ਹੈ ਉਹਨੂੰ ਪਹਿਲਾਂ ਕਾਨੂੰਨ ਦੇ ਸਾਹਮਣੇ ਜਵਾਬਦੇਹ ਬਣਾਓ। ਫਿਰ ਉਹਨਾਂ ਨੇ ਗੁਪਤੇ ਦੀ ਕਬੂਲਨਾਮੇ ਦੀ ਗੱਲ ਕੀਤੀ ਹੈ ਔਰ ਇਹ ਸਾਰੇ ਚੋਂ ਨਿਕਲ ਕੇ ਉਹਨਾਂ ਨੇ ਕਿਹਾ ਵੀ ਰਿਸਪੈਕਟਫੁਲੀ ਰਿਕੁਐਸਟ 3 ਕੰਕਰੀਟ ਐਕਸ਼ਨਸ। 3 ਐਕਸ਼ਨ ਉਹਨਾਂ ਨੇ ਇਹਦੇ ਤੋਂ ਮੰਗੇ ਨੇ ਜਸਟਿਸ ਡਿਪਾਰਟਮੈਂਟ ਤੋਂ। ਮੇਕ ਵਿਕਾਸ ਯਾਦਵ ਐਕਸਟ੍ਰਾਡੀਸ਼ਨ ਏ ਕਲੀਅਰ ਇੰਟਰਾ ਏਜੰਸੀ ਪ੍ਰਾਇਰਟੀ, ਇਸ ਨੂੰ ਪਹਿਲ ਬਣਾਓ। ਫਿਰ ਦੂਸਰਾ ਪਰਸਿਊ ਅਕਾਊਂਟੇਬਿਲਿਟੀ
ਅਪ ਦਾ ਐਂਟਾਇਰ ਚੇਨ ਆਫ ਕਮਾਂਡ ਵੀ ਇਕੱਲਾ ਵਿਕਾਸ ਯਾਦਵ ਆਪਣੇ ਲਈ ਤਾਂ ਕਰ ਨਹੀਂ ਰਿਹਾ, ਜੇ ਰਾਅ ਲਈ ਕਰ ਰਿਹਾ ਹੈ, ਕੌਣ ਹੈਡ ਕਰ ਰਿਹਾ, ਜ਼ਾਰ ਸਾਮੰਤ ਗੋਇਲ ਹੈ, ਬਿਲਕੁਲ ਉਹ ਕਿਹਦੇ ਲਈ ਕੰਮ ਕਰ ਰਿਹਾ ਹੈ, ਅਜੀਤ ਡੋਵਲ ਲਈ ਕਰ ਰਿਹਾ। ਸੋ ਇਹ ਜਿਹੜੀ ਚੇਨ ਆਫ ਕਮਾਂਡ ਹੈ ਉਸ ਨੂੰ ਜਿਹੜਾ ਫੋਲੋ ਕਰੋ। ਔਰ ਥਰਡ, ਪ੍ਰੋਟੈਕਟ ਕਮਿਊਨਿਟੀਜ਼ ਫਰੋਮ ਕੰਟੀਨਿਊਇੰਗ ਐਂਡ ਰੀਟੈਲੀਏਟਰੀ ਥ੍ਰੈਟਸ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਅਜੇ ਵੀ ਲਗਾਤਾਰਤਾ ਨਾਲ ਇਹ ਧਮਕੀਆਂ ਚੱਲ ਰਹੀਆਂ ਨੇ, ਰਿਟੈਲੀਏਸ਼ਨ ਦੀ ਗੱਲ ਚੱਲ ਰਹੀ ਹੈ। ਔਰ ਇਸ ਸਾਰੇ ਨੂੰ ਜਿਹੜਾ ਹੈ foreign killers do not get to target Americans on American soil and then hide behind foreign borders, criminal proxies or official status। ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਭਾਈ ਜਿਹੜੇ ਅਮਰੀਕਨ ਸਿਟੀਜ਼ਨਸ ਨੂੰ ਥ੍ਰੈਟ ਕਰਦੇ ਨੇ ਉਹਨਾਂ ਦੀ ਜਿਹੜੀ ਹੈ ਅਕਾਊਂਟੇਬਿਲਿਟੀ ਹੋਏ। ਔਰ we close where we began. Thank you for acting decisively. Your department saved lives, but more needs to be done. The inquiry must continue until Yadav and every other responsible co-conspirator face justice in the United States. We stand ready to support lawful efforts that protect all Americans on American soil. We would be honored to meet with you and your team to discuss the safety of our communities and the work still ahead. ਜੀ ਸੋ ਇਹ ਥੱਲੇ ਫਿਰ ਇਹਨਾਂ ਤਿੰਨੋਂ ਹੀ ਆਰਗੇਨਾਈਜੇਸ਼ਨਸ ਦੇ ਜਿਹੜੇ ਪ੍ਰੈਜ਼ੀਡੈਂਟਸ ਕੋਆਰਡੀਨੇਟਰਸ ਨੇ ਉਹਨਾਂ ਦੇ ਦਸਤਖਤ ਨੇ। ਵੈਰੀ ਨਾਈਸ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਵਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।